ਸੋ ਅਗਲੀ ਖਬਰ ਜਿਹੜੀ ਆ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ H1B ਵੀਜ਼ੇ ਵਾਲੇ ਜਿਹੜੇ ਲੋਕ ਆ ਉਹ ਇੰਡੀਆ ਦੇ ਵਿੱਚ ਇਸ ਵੇਲੇ ਸਟਕ ਹੈਗੇ ਆ ਤੇ ਕਹਿੰਦੇ ਵੀ ਕੋਈ ਵੀ ਸੌਰੀ ਉਹਨਾਂ ਲਈ ਫੀਲ ਨਹੀਂ ਕਰ ਰਿਹਾ। ਯੂਐਸ ਦੇ ਜਿਹੜੇ ਇਮੀਗ੍ਰੇਸ਼ਨ ਐਕਸਪਰਟਸ ਆ ਉਹ ਕਹਿ ਰਹੇ ਆ ਵੀ ਕੰਪਨੀ ਵਾਲਿਆਂ ਨੇ ਇਨਫੈਕਟ ਅਮਰੀਕਨ ਲੋਕਾਂ ਨੂੰ ਜਿਹੜੇ ਆ ਲੋਕਲ ਅਮਰੀਕਨ ਸਟੂਡੈਂਟਸ ਜਿਹੜੇ ਗ੍ਰੈਜੂਏਟ ਹੋਏ ਆ ਉਹਨਾਂ ਨੂੰ ਹਾਇਰ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਕੰਪਨੀਆਂ ਕਹਿੰਦੇ ਵੇਟ ਨਹੀਂ ਕਰ ਰਹੀਆਂ ਉਹਨਾਂ ਦੀਆਂ ਤੇ ਇਹ ਬਿਲਕੁਲ ਉਹਨਾਂ ਦੀ ਜਗ੍ਹਾ ਦੇ ਉੱਤੇ ਲੋਕਾਂ ਨੂੰ ਹਾਇਰ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈਗਾ। ਗ੍ਰੇਸ ਚੌਂਗ ਆ ਇੱਕ ਉਹਨਾਂ ਨੇ ਇਹ ਕਿਹਾ ਆ ਵੀ ਇੰਡੀਅਨਸ 70% H1B ਵੀਜ਼ੇ ਦੇ ਨੂੰ ਮੇਕ ਕਰਦੇ ਹੈਗੇ ਆ ਤੇ ਬਹੁਤ ਜਾਣੇ ਜਿਹੜੇ ਆ ਇੰਡੀਆ ਸਟਕ ਆ ਤੇ ਇਦਾਂ ਸਟਕ ਆ ਕਈਆਂ ਦੇ ਪਰਿਵਾਰ ਇੱਥੇ ਆ, ਵਾਈਫ ਇੱਥੇ ਆ, ਕਿਸੇ ਦਾ ਹਸਬੰਡ ਇੱਥੇ ਆ, ਬੱਚੇ ਇੱਥੇ ਆ, ਕਈਆਂ ਨੇ ਘਰ ਲਏ ਹੋਏ ਹੈਗੇ ਆ, ਕਾਰਾਂ ਸਾਰਾ ਕੁਝ ਪੇਮੈਂਟਾਂ ਹੈਗੀਆਂ ਐਵਰੀਥਿੰਗ। ਸੋ ਉਹ ਉੱਥੇ ਸਟਕ ਹੈਗੇ ਆ। ਸੋ ਕੋਈ ਵੀ ਕਹਿੰਦੇ ਵੀ ਜਿਹੜਾ ਆ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈਗਾ। ਕੁਝ EMPLOYERS ਤਾਂ ਵੇਟ ਹੀ ਨਹੀਂ ਕਰ ਰਹੇ ਹੈਗੇ, ਦੇ ਆਰ ਹਾਇਰਿੰਗ ਅਮਰੀਕਨਸ ਇਨਸਟੈਡ। ਸੋ ਕਹਿੰਦੇ ਵੀ ਗੁੱਡ ਪੁੱਟ ਅਮਰੀਕਨਸ ਇਨ ਆਵਰ ਸਕੂਲਸ, ਪੁੱਟ ਅਮਰੀਕਨਸ ਇਨ ਆਵਰ ਜੌਬਸ। ਸੋ ਇਹ ਜਿਹੜੀ ਸਟੇਟਮੈਂਟ ਆ ਬਹੁਤ ਸਾਰੇ ਜਿਹੜੇ ਜੋ ਕੰਪਨੀਆਂ ਆ ਉਹਨਾਂ ਵੱਲੋਂ ਵੀ ਆ ਰਿਹਾ, ਬਹੁਤ ਸਾਰੇ ਜਿਹੜੇ ਮੈਗਾ ਦੇ ਸਪੋਰਟਰਸ ਆ ਉਹਨਾਂ ਵੱਲੋਂ ਵੀ ਆ ਰਿਹਾ। ਸੋ ਮੈਗਾ ਵਾਲੇ ਤਾਂ ਕਈ ਕਹਿ ਰਹੇ ਵੀ 10 ਸਾਲ ਜਿਹੜੀ ਆ ਪੂਰੀ ਦੀ ਪੂਰੀ ਜਿਹੜੀ ਇਮੀਗ੍ਰੇਸ਼ਨ ਆ ਉਹ ਬੰਦ ਹੋਣੀ ਚਾਹੀਦੀ ਆ, ਨੋ ਮੈਟਰ ਜਿੱਦਾਂ ਦੀ ਮਰਜ਼ੀ ਹੋਵੇ, ਚਾਹੇ ਉਹ ਵਿਆਹ ਵਾਲੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਇਮੀਗ੍ਰੇਸ਼ਨ ਹੋਵੇ, ਕਹਿੰਦੇ ਭਈ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਉਹ ਕਿੱਥੇ ਕੁ ਜਾਂਦਾ ਹੈ ਇਹ ਤਾਂ ਹਜੇ ਪਤਾ ਨਹੀਂ, ਪਰ ਜਿੱਦਾਂ ਦੀ ਸਿਚੁਏਸ਼ਨ ਦੇ ਵਿੱਚ ਭਾਰਤੀ ਮੂਲ ਦੇ ਲੋਕ H1B ਵੀਜ਼ੇ ਵਾਲੇ ਫਸੇ ਹੋਏ ਹੈਗੇ ਆ। ਹਾਂ, ਈਵਨ ਨਿਊਯਾਰਕ ਟਾਈਮ ਅਰਗੇ ਜਿਹੜੇ ਆ ਵੱਡੇ ਵੱਡੇ ਆਰਟੀਕਲ ਲਿਖ ਰਹੇ ਵੀ ਕਿਸ ਤਰ੍ਹਾਂ 80% ਤਾਈਂ ਯੂਨੀਵਰਸਿਟੀਆਂ 'ਚ ਜਿਹੜੇ PhD ਕਰਨ ਵਾਲੇ ਲੋਕ ਆ ਉਹ ਭਾਰਤੀ ਮੂਲ ਦੇ ਆ। ਸੋ ਅਮਰੀਕਨਸ ਇੱਕਦਮ ਕਿੱਦਾਂ ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਰਿਪਲੇਸ ਕਰ ਦੇਣਗੇ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਕਿਹਾ ਸੀ ਅਮਰੀਕਾ ਫਸਟ ਜਿਹੜਾ ਇਹਨਾਂ ਦਾ ਏਜੰਡਾ ਹੈਗਾ ਆ। ਇੰਡੀਅਨ ਗਵਰਨਮੈਂਟ ਨੇ ਇਸ਼ੂ ਰੇਜ਼ ਕੀਤਾ ਹੈ ਵੀ ਵੀਜ਼ਾ ਡਿਲੇ ਹੋ ਰਿਹਾ ਹੈਗਾ ਵਿਦ US ਗਵਰਨਮੈਂਟ। ਕਹਿੰਦੇ ਭਈ 2026 ਪਹਿਲਾਂ ਸ਼ੁਰੂਆਤ 'ਚ ਕਹਿੰਦੇ ਸੀ ਵੀ ਮਿਡਲ 'ਚ, ਹੁਣ 2026 ਦੇ ਐਂਡ ਤਾਈਂ ਤੇ 2027 ਦੇ ਸ਼ੁਰੂਆਤ ਤਾਈਂ ਜਿਹੜੀਆਂ ਇੰਟਰਵਿਊ ਚੱਲ ਗਈਆਂ ਹੈਗੀਆਂ। ਸੋਸ਼ਲ ਮੀਡੀਆ ਬੈਟਿੰਗ ਜਿਹੜੀ ਆ ਇਹਨੇ ਪੂਰਾ ਅਪਸਾਈਡ ਡਾਊਨ ਕਰ ਦਿੱਤਾ। ਸੋ ਇਹਦੇ ਕਰਕੇ ਜਿਹੜੀ ਸਿਚੁਏਸ਼ਨ ਆ ਜਿਹੜੇ ਭਾਰਤ ਦੇ ਵਿੱਚ ਫਸੇ ਹੋਏ ਆ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ। ਹੁਣ ਇੱਥੇ ਅਸੀਂ ਆਪਣੇ ਲੋਕਾਂ ਨੂੰ ਹਮੇਸ਼ਾ ਹੀ ਪੰਜਾਬੀ ਰੇਡੀਓ USA ਦੇ ਉੱਤੇ ਰਾਜਕਨਵੀਰ ਸਿੰਘ ਜੀ ਦੱਸਦੇ ਰਹਿੰਦੇ ਆ ਵੀ ਆਹ ਕੁਝ ਚੇਂਜ ਹੋ ਰਿਹਾ, ਮਿੰਟ ਬਾਈ ਮਿੰਟ ਆਪਾਂ ਖਬਰ ਦੇਈਦੀ ਆ ਵੀ ਭਈ ਆ ਜਿਹੜੇ ਗ੍ਰੀਨ ਕਾਰਡ ਵਾਲੇ ਆ ਜੇ 6 ਮਹੀਨੇ ਤੋਂ ਵੱਧ ਰਹੇ ਤੁਸੀਂ ਸਟਕ ਹੋ ਜਾਣਾ ਆ। ਮੁੜ ਕੇ ਇੱਥੇ ਜਿਹੜੇ ਬੱਚੇ ਆ ਉਹ ਜਾ ਨਹੀਂ ਸਕਦੇ, ਕੰਮਾਂ 'ਚ ਫਸੇ ਆ, ਜੇ ਉਹ ਕੰਮ ਛੱਡੂਗੇ ਜੌਬ ਚਲ ਜਾਣੀ ਆ। ਇੰਡੀਆ 'ਚ ਕੋਈ ਬਿਮਾਰ ਹੋ ਜਾਏ ਜਾਂ ਕਿਸੇ ਤਰ੍ਹਾਂ। ਇੱਥੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਜਿਹੜੇ ਰੇਡੀਓ ਸਟੇਸ਼ਨ, TV ਸਟੇਸ਼ਨ ਸਾਰਾ ਕੁਝ ਚੱਲਦੇ ਆ। ਪਰ ਬਹੁਤਿਆਂ ਦੇ ਤੁਹਾਨੂੰ ਪਤਾ ਹੀ ਆ ਵਾਸਤੂ ਸ਼ਾਸਤਰ, ਹੱਥ ਦੇਖਣ ਵਾਲੇ ਇਦਾਂ ਦਾ ਸਾਰਾ ਕੁਝ ਚੱਲਦੇ ਰਹਿੰਦੇ ਆ। ਜਦੋਂ ਆਪਾਂ ਤੁਹਾਨੂੰ ਸਾਰਿਆਂ ਨੂੰ ਇੰਨੀ ਟੌਪ ਆਫ ਦਾ ਨੌਚ ਜਾ ਕੇ ਐਨ ਮਿੰਟ ਬਾਈ ਮਿੰਟ ਖਬਰ ਦਿੰਨੇ ਆ, ਉਹਦਾ ਮਤਲਬ ਇਹੀ ਹੁੰਦਾ ਵੀ ਆਪਣੀ ਕਮਿਊਨਿਟੀ ਜਿਹੜੀ ਆ ਪੂਰੀ ਤਰ੍ਹਾਂ ਅਲਰਟ ਰਹੇ ਕੀ ਕੁਝ ਵਾਪਰ ਰਿਹਾ ਹੈਗਾ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਜੇ ਸੱਚਮੁੱਚ ਹੀ ਤੁਸੀਂ ਪਿਛਲੇ 15 ਸਾਲਾਂ ਤੋਂ ਪੰਜਾਬੀ ਰੇਡੀਓ USA ਨੂੰ ਪਿਆਰ ਕਰਦੇ ਹੋ, ਸੁਣਦੇ ਹੋ, ਸਮਝਦੇ ਹੋ ਤੇ ਬਿਲਕੁਲ ਆਪਾਂ ਤੁਹਾਡੇ ਤਾਈਂ ਜੋ ਸੱਚੀ ਖਬਰ ਹੁੰਦੀ ਆ ਉਹ ਲੈ ਕੇ ਆਈਦੀ ਆ ਤਾਂ ਕਿ ਕਮਿਊਨਿਟੀ ਦਾ ਫਾਇਦਾ ਹੁੰਦਾ ਆ। ਵੱਧ ਤੋਂ ਵੱਧ ਆਪਣੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਕਰਿਆ ਕਰੋ। ਕਿਉਂਕਿ ਇੱਕ ਦੂਜੇ ਦੇ ਨਾਲ ਜਿਹੜੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਨੌਲੇਜ ਨਹੀਂ ਹੁੰਦਾ ਹੈਗਾ, ਵਧਾ ਚੜਾ ਕੇ ਕਰਦੇ ਆ, ਆਪਾਂ ਐਗਜ਼ੈਕਟ ਜੋ ਕੁਝ ਵਾਪਰਿਆ ਉਹੀ ਕਰਦੇ ਹੈਗੇ ਆ। ਸੋ ਜੇ H1B ਵੀਜ਼ੇ ਵਾਲਿਆਂ ਵਰਗਿਆਂ ਨੂੰ ਕੋਈ ਕਿਸੇ ਤਰ੍ਹਾਂ ਦਾ ਇੱਥੇ ਦਾ ਮੀਡੀਆ ਪਹਿਲਾਂ ਇਨਫੋਰਮ ਕਰਦਾ ਵੀ ਭਈ ਨਾ ਜਾਓ ਉੱਥੇ, ਆਹ ਸਿਚੁਏਸ਼ਨ ਹੋ ਸਕਦੀ ਹੈਗੀ ਆ, ਤਾਂ ਹੋਪਫੁਲੀ ਸ਼ਾਇਦ ਉਹ ਨਾ ਜਾਂਦੇ ਤਾਂ ਇੱਥੇ ਬਚੇ ਰਹਿੰਦੇ। ਸੋ ਕਈ ਵਾਰੀ ਜਿਹੜਾ ਟਾਈਮ ਹੁੰਦਾ ਆ ਉਸ ਨੂੰ ਨਿਗਾਣਾ ਹੀ ਹੁੰਦਾ ਆ। ਉਹ ਟਾਈਮ 'ਚੋਂ ਜੇ ਤੁਸੀਂ ਬਚ ਗਏ ਤਾਂ ਬਚ ਗਏ, ਪਰ ਜਿਹੜੇ ਹੁਣ ਵਿਚਾਰੇ ਸਟਕ ਹੋ ਗਏ ਉਹ ਪੂਰੀ ਤਰ੍ਹਾਂ ਸਟਕ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਤਾਂ ਲੋਕ ਸਮਝਦਾਰ ਨੇ, ਲੋਕ ਜਾਣਕਾਰ ਨੇ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਸਾਡੀ ਕੋਸ਼ਿਸ਼ ਇਹੀ ਹੈ ਵੀ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ ਉਹ ਦਈਏ ਤਾਂ ਜੋ ਜਿਹੜਾ ਵੀ ਆਪਣੇ ਸਾਰੇ ਜਾਣੇ ਆ ਜਾਗਰੂਕ ਹੋਣ।